अच्छा भी सजनों ते वेलियो अस्सलाम वालेकुम। अक्सर मर्दां दे बारे दे विच भी कहानियां पेश कीतियां जांदियां, औरतां दे बारे दे विच भी कोशिश हुंदी है कि रलदियां मिलदियां होण। तो वो एक लंबड़दार ने मुंडे दी शादी कीती, ਉਹਦੇ बारे च कहानी है। औरतां पता अक्सर खाण दियां दिलदादा हुंदियां। ਉਹ ਖਾਣ ਦੀਆਂ ਇੱਦਾਂ ਕਿ ਕਿਸੇ ਬੰਦੇ ਨੇ ਗੋਸ਼ਤ ਲਿਆ ਕੇ ਦਿੱਤਾ ਨਾ, ਘਰ ਵਾਲੀ ਨੂੰ ਕਿਲੋ ਗੋਸ਼ਤ ਲਿਆ ਕੇ ਦਿੱਤਾ, ਕਹਿੰਦਾ ਵੀ ਆ ਲੈ ਪਕਾ, ਅੱਜ ਦਿਲ ਕਰਦਾ ਵੀ ਅੱਜ ਸੁੱਕਾ ਭੁੰਨਾ ਪਕਾ ਤੇ ਖਾਣਾ, ਮਜ਼ੇਦਾਰ ਰੱਖ ਕੇ ਪਕਾਈ। ਆਪ ਕੰਮ ਤੇ ਚਲਾ ਗਿਆ, ਜਦੋਂ ਵਾਪਸ ਆਇਆ ਤੇ ਆਉਂਦੇ ਨੂੰ ਨਾ ਉਹ ਗੋਸ਼ਤ ਮਾਈ ਨੇ ਭੁੰਨਿਆ ਕੁਛ ਖਾ ਗਈ, ਕੋ ਭੁੰਨ ਕੇ ਬਾਅਦ 'ਚ ਖਾ ਗਈ, ਉਹ ਖਾ ਗਈ ਇਕੱਲੀ। ਜਦੋਂ ਸਾਰਾ ਖਾ ਗਈ ਤੇ ਉਹ ਪੁੱਛਿਆ ਆ ਕੇ घर वाले ने, हाँ भी गोश्त पक गया? कहती पक तो गया सी, मैं चली गई भांडे धोण, मगरों बिल्ली खा गई। वो कहना किलो गोश्त बिल्ली खा गई? अहे हाँ जी। वो बिल्ली उन्होंने रखी हुई सी। वो उन्होंने बड़ा गुस्सा चढ़िया, कहता भी अज मैं इहदा सच झूठ नतार के हटना। वो भज्या तो बिल्ली फड़ ली, उन्हें बिल्ली फड़ के लिया के तोली ना, जदों ते बिल्ली हुई किलो की। हुण जनानी नूं कहंदा भी दस हुण बिल्ली झूठी है कि तूं? कहंदी की मतलब? कहंदा किलो की बिल्ली है, तो हो गया गोश्त, मैनूं दस हुण बिल्ली कित्थे गई? ਉਹ ਹਿਸਾਬ ਔਰਤਾਂ ਦਾ ਵੀ ਚਲਾਕ ਔਰਤਾਂ ਜਿਹੜੀਆਂ ਨਾ, ਇਹ ਆਪਣੇ ਘਰ ਬਰਬਾਦ ਕਰ ਜਾਂਦੀਆਂ ਚਲਾਕੀ ਦੇ ਵਿੱਚ। ਉਹ ਇਸੇ ਤਰ੍ਹਾਂ ਲੰਬੜਦਾਰ ਨੇ ਮੁੰਡਾ ਵਿਆਹਿਆ ਤੇ ਉਹ ਨੋਹ ਲਿਆਂਦੀ। ਉਹ ਲੰਬੜਦਾਰਾਂ ਦਾ ਘਰ ਸੀ ਤੇ ਉਹਨਾਂ ਦੇ ਘਰ ਆਏ ਗਏ ਮਹਿਮਾਨ, ਡੇਰਾਦਾਰੀ ਹੈ ਸੀ। ਲੋਕਾਂ ਨੇ, ਦੋਸਤਾਂ ਨੇ ਫੈਸਲੇ ਵਾਸਤੇ ਆਉਣਾ, ਵੈਸੇ ਵੀ ਕਚਹਿਰੀ ਲੱਗਦੀ ਰਹਿਣੀ, ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ। ਤੇ ਲੰਬੜਦਾਰ ਸਖੀ ਜਿਹਾ ਬੰਦਾ ਸੀਗਾ ਤੇ ਹਰ ਕਿਸੇ ਦੀ ਆਏ ਗਏ ਦੀ ਖਿਦਮਤ ਕਰਦਾ ਹੁੰਦਾ ਸੀ। ਉਹਦੇ ਘਰ ਰੋਟੀ ਪਾਣੀ ਹਰ ਵੇਲੇ ਪੱਕਦਾ ਹੀ ਰਹਿੰਦਾ ਸੀ। ਉਹ ਨਵੀਂ ਨੋਹ ਜੋ ਲਿਆਂਦੀ ਤੇ ਉਹ ਘਰ ਬੈਠੀ ਹੋਵੇ ਤੇ ਪੁੱਤਰ ਜਿਹੜਾ ਸੀ ਉਹਦਾ ਬੈਠ ਕੇ ਬੈਠਾ ਹੋਵੇ, ਨੋਹ ਘਰ ਬੈਠੀ ਹੋਵੇ, ਲੰਬੜਦਾਰ ਕੋਲ ਚਾਰ ਮਹਿਮਾਨ ਆ ਗਏ ਬਾਹਰ। ਜਦੋਂ ਆਏ ਤੇ ਉਹ ਆ ਕੇ ਲੰਬੜਦਾਰ ਉੱਠਿਆ, ਘਰ ਆ ਗਿਆ। ਘਰ ਆ ਕੇ ਕਹਿਣ ਲੱਗਾ, ਪੁੱਤਰ ਗੱਲ ਇਹ ਆ ਵੀ ਚਾਰ ਮਹਿਮਾਨ ਆਏ ਆ, ਉਹਨਾਂ ਦੀ ਰੋਟੀ ਬਣਾਉਣੀ ਆ, ਤੂੰ ਇੱਦਾਂ ਕਰ ਖਾਣਾ ਬਣਾ ਲੈ। ਜੇ ਕੋਈ ਸਬਜ਼ੀ ਜਾਂ ਗੋਸ਼ਤ ਜਿਹੜੀ ਚੀਜ਼ ਚਾਹੀਦੀ ਹੈ, ਕੋਈ ਚੀਜ਼ ਘਰ ਹੈ ਨਹੀਂ, ਜੇ ਕਮੀ ਆ ਤਾਂ ਮੈਨੂੰ ਦੱਸ ਦੇ, ਮੈਂ ਲਿਆ ਦਿੰਦਾ। ਉਹ ਨੋਹ ਜਿਹੜੀ ਨਾ ਚੁੱਪ ਕਰ ਰਹੀ। ਉਹ ਬੜੀ ਹੁਸ਼ਿਆਰ ਤੇ ਚਲਾਕ ਬਣਦੀ ਸੀ। ਉਹ ਚੁੱਪ ਕਰ ਰਹੀ, ਬੋਲੀ ਨਾ। ਜਦੋਂ ਨਾ ਬੋਲੀ ਤੇ ਉਹ ਲੰਬੜਦਾਰ ਨੇ ਕਿਹਾ ਵੀ ਹੁਣ ਸਾਰਾ ਸਮਾਨ ਘਰ ਦੇ ਵਿੱਚ ਨਹੀਂ ਜ਼ਰੂਰਤ ਹੋਣੀ, ਆਪੇ ਪਕਾ ਲੂਗੀ। ਤੇ ਲੰਬੜਦਾਰ ਟੁਰਿਆ ਬਾਹਰ ਨਿਕਲ ਗਿਆ। ਜਦੋਂ ਬਾਹਰਲਾ ਦਰਵਾਜ਼ਾ ਨਿਕਲ ਗਿਆ ਤੇ ਮਗਰੋਂ ਨੋਹ ਬੋਲੀ ਉੱਚੀ ਦੇਣੇ, ਮੇਰੇ ਕੋਲ ਨਹੀਂ, ਕਹਿੰਦੀ ਕੁੱਤਿਆਂ ਬਿੱਲਿਆਂ ਦੀਆਂ ਪੱਕਦੀਆਂ। ਉਹ ਲੰਬੜਦਾਰ ਦੇ ਕੰਨੀ ਦਾ ਆਵਾਜ਼ ਨਾ ਪਈ, ਉਹਦਾ ਸ਼ੌਹਰ ਜਿਹੜਾ ਬੈਠ ਕੇ ਬੈਠਾ ਸੀ ਉਹਨੇ ਸੁਣ ਲਿਆ। ਜਦੋਂ ਉਹਨੇ ਸੁਣਿਆ ਤੇ ਉਹਨੇ ਉਹ ਗੱਲ ਸਮਝ ਗਿਆ ਸਾਰੀ। ਉਹ ਥੋੜੀ ਦੇਰ ਬਾਅਦ ਉੱਠਿਆ, ਘਰ ਗਿਆ, ਜਾ ਕੇ ਤੇ ਤਿਆਰੀ ਕਰਨ ਲੱਗ ਪਿਆ। ਉਹਨੂੰ ਕਹਿੰਦਾ ਨਾ ਮੇਰੇ ਕੱਪੜਿਆਂ ਦੇ ਵਿੱਚ ਨਾਲਾ ਨੂਲਾ ਪਾ ਦੇ ਇਸਤਰੀ ਕਰਕੇ, ਤੇ ਮੈਂ ਜਾਣਾ ਕਿਧਰੇ। ਉਹਦੀ ਬੇਗਮ ਪੁੱਛਦੀ ਹੈ, ਕਹਿੰਦੀ ਕਿੱਥੇ ਜਾਣਾ? ਕਹਿੰਦਾ ਉਹ ਤੇਰੇ ਪੇਕਿਆਂ ਦੇ ਪਿੰਡ ਦੇ ਨਾਲ ਨਾ ਅਗਲਾ ਜਿਹੜਾ ਪਿੰਡ ਆ, ਉੱਥੇ ਮੇਰੇ ਦੋਸਤ ਰਹਿੰਦੇ ਆ ਤੇ ਉਹਨਾਂ ਨੂੰ ਮਿਲਣ ਵਾਸਤੇ ਜਾਣਾ। ਉਹਨੂੰ ਹਾਲੇ 8-10 ਦਿਨ ਹੋਏ ਸੀ ਵਿਆਹ ਕੇ ਆਈ ਨੂੰ, ਨਵੀਂ ਸੀਗੀ। ਤੇ ਉਹ ਕਹਿਣ ਲੱਗੀ ਵੀ ਬੰਦੇ ਖੁਦਾ ਦੇ, ਤੂੰ ਜਾਣਾ ਤਾਂ ਮੈਨੂੰ ਵੀ ਨਾਲ ਲਈ ਜਾ, ਮੈਨੂੰ ਉੱਥੇ ਛੱਡਦੀ ਪੇਕਿਆਂ ਦੇ, ਮੈਂ ਉਹਨਾਂ ਨੂੰ ਮਿਲ ਲੂੰਗੀ ਝੱਟ ਵਾਸਤੇ, ਤੇ ਮੈਨੂੰ ਲਈ ਆਈ। ਉਹ ਕਹਿੰਦਾ ਨਾ ਬਈ ਨਾ, ਹਾਲੇ ਕਿਹੜੇ ਦਿਨ ਹੋਏ ਆ। ਉਹਨੇ ਜ਼ਰਾ ਪੈਰਾਂ ਤੇ ਭਾਰ ਪਾਇਆ, ਉਹ ਜ਼ਿੱਦ ਕਰਨ ਲੱਗ ਪਈ। ਜਦੋਂ ਉਹਨੇ ਜ਼ਿੱਦ ਕੀਤੀ ਤਾਂ ਅੱਛਾ, ਕਹਿੰਦਾ ਕਰ ਲਾ ਤਿਆਰੀ। ਉਹ ਬੀਵੀ ਉਹਦੀ ਨੇ ਵੀ ਤਿਆਰੀ ਕਰ ਲਈ, ਉਹ ਲੰਬੜਦਾਰਾਂ ਦੇ ਮੁੰਡੇ ਨੇ ਵੀ ਤਿਆਰੀ ਤੁਰੀ ਕੀਤੀ। ਉਹਨੂੰ ਬਿਠਾਇਆ ਗੱਡੀ ਦੇ ਵਿੱਚ ਤੇ ਲੈ ਗਿਆ। ਜਾਂਦਿਆਂ ਹੋਇਆ ਜਦੋਂ ਸਹੁਰਿਆਂ ਦੇ ਪਿੰਡ ਕੋਲ ਦੀ ਲੰਘਿਆ ਨਾ, ਤੇ ਉੱਥੇ ਉਤਾਰ ਕੇ ਕਹਿਣ ਲੱਗਾ ਵੀ ਲੈ ਜਾ ਕੇ ਤੂੰ ਮਿਲ ਲਾ, ਤੇ ਮੈਂ ਅੱਗੇ ਆਪਣੇ ਦੋਸਤਾਂ ਨੂੰ ਮਿਲਿਆ ਵਾਂ। ਉਹ ਆਪਣੇ ਘਰ ਚਲੀ ਗਈ ਪੇਕਿਆਂ ਦੇ। ਉਹਨੇ ਗੱਡੀ ਖਿੱਚੀ, ਅੱਗੇ ਚਲਾ ਗਿਆ, ਘਮਾਟਾ ਦਿੱਤਾ, ਮੁੜ ਕੇ ਘਰ। ਉੱਥੇ ਉਡੀਕ ਸ਼ਾਮ ਪੈ ਗਈ, ਰਾਤ ਪੈ ਗਈ। ਰਾਤ ਨੂੰ ਹੁਣ ਕੁੜੀ ਦਾ ਵਾਲਦ ਪੁੱਛੇ ਵੀ ਤੇਰਾ ਬੰਦਾ ਨਹੀਂ ਆਇਆ, ਜਵਾਈ ਸਾਡਾ ਨਹੀਂ ਆਇਆ? ਉਹ ਕਹਿੰਦੀ ਪਤਾ ਨਹੀਂ, ਮੈਨੂੰ ਤਾਂ ਇੱਦਾਂ ਕਹਿੰਦਾ ਸੀਗਾ, ਮੈਂ ਦੋਸਤਾਂ ਨੂੰ ਮਿਲਣ ਚੱਲਿਆ, ਅੱਗੇ ਮੁੜਦਾ ਤੈਨੂੰ ਲਈ ਜਾਊਂਗਾ। ਉਹਨੇ ਕਿਹਾ ਚਲੋ ਖੈਰ ਆ ਜਾਊਗਾ। ਰਾਤ ਪੈ ਗਈ, ਉੱਥੇ ਰਹਿ ਪਿਆ ਹੋਣਾ। ਅਗਲਾ ਦਿਨ ਗੁਜ਼ਰਿਆ, ਨਹੀਂ ਆਇਆ। 2 ਦਿਨ ਗੁਜ਼ਰ ਗਏ। ਜਦੋਂ 2 ਦਿਨ ਗੁਜ਼ਰੇ, ਤੀਸਰਾ ਦਿਨ ਚੜਿਆ ਤੇ ਉਹ ਲੜਕੀ ਦੇ ਵਾਲਦ ਨੇ ਸੋਚਿਆ, ਸਿਆਣਾ ਬੰਦਾ ਸੀ, ਉਹਨੇ ਕਿਆਸ ਕੀਤਾ ਵੀ ਕੋਈ ਗੱਲ ਹੈ।
ਵੀ ਜਿਹੜਾ ਉਹ ਨਹੀਂ ਆਇਆ, ਨਾ ਪੈਗਾਮ, ਨਾ ਸੁਨੇਹਾ, ਨਾ ਲੈਣ ਆਇਆ, ਨਾ ਗੱਲ, ਨਾ ਬਾਤ। ਉਹਨੇ ਜਦੋਂ ਕਿਆਸ ਕੀਤਾ ਤੇ ਚੌਥੇ ਦਿਨ ਆਖਰਕਾਰ ਉਹਨੇ ਲੜਕੀ ਨੂੰ ਬਿਠਾ ਕੇ ਪੁੱਛਣ ਲੱਗਾ, ਕਹਿੰਦਾ ਵੀ ਕੋਈ ਗੱਲ ਦੱਸ, ਗੱਲ ਕੀ ਆ? ਉਹ ਲੜਕੀ ਤਾਂ ਗੱਲ ਕੋਈ ਨਾ ਦੱਸੇ, ਕਹਿੰਦੀ ਗੱਲ ਕੋਈ ਵੀ ਨਹੀਂ, ਨਾ ਉਹਦੇ ਸਾਹਮਣੇ ਕੋਈ ਉਹਦੇ ਸ਼ੌਹਰ ਨੇ ਜ਼ਾਹਰ ਕੀਤੀ ਸੀ। ਲੇਕਿਨ ਉਹ ਫੋਨ ਕੀਤਾ, ਉਹਨੇ ਫੋਨ ਕਰਕੇ ਤੇ ਉਹਨੂੰ ਸੱਦਿਆ ਆਪਣੇ ਜਵਾਈ ਨੂੰ। ਜਵਾਈ ਕਹਿੰਦਾ ਵੀ ਫਿਰ ਜੋ ਦੂਏ ਚੌਥੇ ਦਿਨ ਇਹਨੇ ਕਹਿਣਾ ਮਿਲਣ ਜਾਣਾ, ਇਹਨੂੰ ਰੱਖ ਲਓ, 4 ਦਿਨ ਰਹਿ ਲਵੇ, ਮਿਲ ਮੁਲ ਲਵੇ, ਕੋਈ ਗੱਲ ਨਹੀਂ, ਲੈ ਜਾਵਾਂਗੇ। ਉਹ ਕਹਿੰਦਾ ਵੀ ਤੂੰ ਗੱਲ ਤਾਂ ਸੁਣ, ਰਹਿ ਤਾਂ ਲਵੇ ਉਹ ਆਪਣੀ ਜਗ੍ਹਾ ਦੇ ਉੱਤੇ, ਲੇਕਿਨ ਤੂੰ ਗੱਲ ਸੁਣ ਜਾ ਕੇ। ਉਹ ਗੱਲ ਸੁਣਨ ਵਾਸਤੇ ਗਿਆ ਜਵਾਈ ਜਦੋਂ, ਤੇ ਕਹਿੰਦਾ ਵੀ ਸਹੁਰਾ ਉਹਦਾ ਪੁੱਛਦਾ, ਹਾਂ ਵੀ ਪੁੱਤਰ ਗੱਲ ਕੀ ਆ? ਬੱਚੀ ਨੇ ਇੱਦਾਂ ਆ ਕੇ ਦੱਸਿਆ ਸੀ ਵੀ ਤੂੰ ਅੱਗੇ ਦੋਸਤਾਂ ਨੂੰ ਮਿਲਣ ਚੱਲਿਆ, ਮੁੜਦੇ ਨੇ ਲੈ ਕੇ ਜਾਣੀ ਹੈ, ਮੁੜ ਕੇ ਤੂੰ ਇੱਥੇ ਪੈਰ ਨਹੀਂ ਪਾਇਆ, ਗੱਲ ਕੀ ਹੈ ਵਿੱਚ ਜਿਹੜੀ ਗੱਲ ਆ ਉਹ ਦੱਸ। ਉਹ ਕਹਿੰਦਾ ਵੀ ਇਹ ਤੁਹਾਡੀ ਧੀ ਬੈਠੀ ਆ, ਇਹਨੂੰ ਪੁੱਛ ਲਓ। ਉਹ ਧੀ ਬੋਲੇ, ਕਹਿੰਦੇ ਮੇਰੇ ਕੋਲ ਤਾਂ ਗੱਲ ਹੀ ਕੋਈ ਨਹੀਂ, ਕੋਈ ਗੱਲ ਹੀ ਨਹੀਂ ਹੋਈ। ਆਖਿਰਕਾਰ ਉਹ ਜਵਾਈ ਨੇ ਦੱਸਿਆ, ਕਹਿੰਦਾ ਵੀ ਆਹ ਗੱਲ ਹੋਈ ਹੈ, ਅਸੀਂ ਤਾਂ ਹੈਗੇ ਆ, ਸਾਡਾ ਤਾਂ ਘਰ ਆ, ਮਹਿਮਾਨ ਆਏ ਗਏ ਰਹਿੰਦੇ ਆ, ਸਾਡੇ ਤਾਂ ਘਰ ਤਾਂ 24 ਘੰਟੇ ਨਾ ਇੱਕ ਕਿਸਮ ਦਾ ਦਾਨ ਚੱਲਦਾ ਹੈ, ਰੋਟੀ ਪਾਣੀ ਚੱਲਦਾ ਹੀ ਰਹਿੰਦਾ ਹੈ। ਤੇ ਇੱਜ਼ਤ ਅੱਲਾ ਨੇ ਦਿੱਤੀ ਹੈ, ਇਸੇ ਚੀਜ਼ ਦੇ ਸਦਕੇ ਲੋਕ ਖਾਂਦੇ ਆ ਤੇ ਆਪਣੀ ਕਿਸਮਤ ਖਾਂਦੇ ਆ। ਸਾਡੇ ਘਰ ਦਾ 24 ਘੰਟੇ ਰੋਟੀ ਪਾਣੀ ਪੱਕਦਾ ਹੈ। ਮੇਰੇ ਵਾਲਦ ਨੇ ਆ ਕੇ ਇਹਨੂੰ ਇੰਨੀ ਗੱਲ ਆਖੀ ਤੇ ਕਹਿੰਦੀ ਮੇਰੇ ਕੋਲੋਂ ਕੁੱਤਿਆਂ ਬਿੱਲਿਆਂ ਦੀਆਂ ਨਹੀਂ ਪੱਕਦੀਆਂ, ਲਿਹਾਜ਼ਾ ਮੈਂ ਉਹ ਟਾਈਮ ਲਗਾ ਲਿਆ ਸੀ, ਹਮਸਾਈ ਨੂੰ ਸੱਦ ਕੇ ਉਹਦੇ ਕੋਲੋਂ ਪਕਵਾ ਲਈਆਂ ਸੀਗੀਆਂ। ਮੁੜ ਕੇ ਮੈਂ ਇਹਨੂੰ ਤਾਂ ਹੀ ਛੱਡ ਕੇ ਗਿਆ ਸੀ ਵੀ ਜੇ ਤੇਰੇ ਪੱਕਦੀਆਂ ਨਹੀਂ ਤਾਂ ਤੂੰ ਆਪਣੇ ਘਰ ਜਾ, ਅਸੀਂ ਜਿਹੜੀ ਪਕਾ ਸਕਦੀ ਹੋਊਗੀ ਉਹਨੂੰ ਲੈ ਆਵਾਂਗੇ। ਤੇ ਆ ਬੈਠੀ ਹੈ ਤੁਹਾਡੇ ਸਾਹਮਣੇ, ਇਹਨੂੰ ਪੁੱਛ ਲਓ। ਇਹਨੇ ਨਹੀਂ ਇਹ ਜਵਾਬ ਦਿੱਤਾ। ਜਦੋਂ ਉਹਨੇ ਬਾਪ ਨੇ ਪੁੱਛਿਆ, ਹਾਂ ਵੀ ਪੁੱਤਰ ਧੀ ਨੂੰ ਵੀ ਇਹ ਗੱਲ ਕੀਤੀ ਸੀ, ਫੇਰ ਖਾਮੋਸ਼। ਚੱਲ ਕਹਿੰਦਾ ਉੱਠ ਕੇ ਇਹਦੀ ਮਿਹਨਤ ਵੀ ਕਰਦੇ ਨਾਲੇ ਅੱਗੇ ਲੱਗ। ਆਇੰਦਾ ਵਾਸਤੇ ਇਹੋ ਜਿਹੀ ਗੱਲ ਵੀ ਨਹੀਂ ਕਰਨੀ, ਤੇ ਬਿਲਾ ਇੱਦਾਂ ਦੀ ਗੱਲ ਕਰਕੇ ਸਾਡੇ ਬੂਹੇ 'ਤੇ ਵੀ ਨਹੀਂ ਆਉਣਾ। ਉਹ ਗੱਲ ਆ ਕਿ ਬਹੁਤੀ ਚਲਾਕੀ ਜਿਹੜੀ ਆ ਨਾ, ਔਰਤ ਨੂੰ ਇੱਦਾਂ ਲੈ ਕੇ ਬਹਿ ਜਾਂਦੀ, ਉਹਦਾ ਘਰ ਉਜਾੜ ਦਿੰਦੀ ਆ। ਇਸ ਵਾਸਤੇ ਇੰਨੀ ਚਲਾਕੀ ਨਹੀਂ ਦਿਖਾਉਣੀ ਚਾਹੀਦੀ ਕਿ ਜਿਹੜਾ ਇਨਸਾਨ ਦਾ ਆਪਣਾ ਹੀ ਘਰ ਜਿਹੜੀ ਬਰਬਾਦ ਕਰ ਦੇਵੇ।